ਜਿਹੜੇ ਧਰਤੀ ਨਾਲ ਜੁੜੇ ਨੇ ਤੇ ਉਹ ਇਹ ਸਭ ਕੁਝ ਕਰ ਸਕਦੇ ਨੇ। ਇਹੀ ਆਖਰੀ ਗੱਲ ਹੈ। ਬਾਕੀ ਤੁਹਾਡੇ ਸਭ ਦੇ ਨਾਲ ਖਲੋਤੇ ਆ, ਅੱਜ ਨਹੀਂ ਕੱਲ ਨਹੀਂ 10 ਵਾਰੀ ਬੁਲਾਓਗੇ ਅਸੀਂ 10 ਵਾਰੀ ਆਵਾਂਗੇ। ਬਟ ਸਰ ਮੀਡੀਆ ਦਾ ਬਹੁਤ ਸ਼ੁਕਰੀਆ। ਮੀਡੀਆ ਦੇ ਕਿਰਦਾਰ ਕੀ ਦੇਖਦੇ ਹੋ ਕਿ ਜਿਸ ਤਰ੍ਹਾਂ ਬਾਕੀ अन्य ਵੱਡੇ ਵੱਡੇ ਸਾਫੀ ਜਿਹੜੇ ਨੇ ਬਾਕੀ ਸਭ ਦੇ ਲਈ ਆਵਾਜ਼ ਬੁਲੰਦ ਕਰਦੇ ਨੇ, ਲੇਕਿਨ ਪੰਜਾਬੀ ਦਾ ਜਿਸ ਟਾਈਮ ਰੋਲਾ ਆਉਂਦਾ ਤੇ ਉਹ ਨਹੀਂ ਬੋਲਦੇ, ਇਹਦੇ 'ਚ ਕੀ ਤੁਸੀਂ ਸਮਝਦੇ ਹੋ ਕਿ ਰਿਆਸਤ ਨੇ ਨਾ ਕਿਸੇ ਹੱਦ ਤੱਕ ਤਿੰਨਾਂ ਸੂਬਾਂ ਵਿੱਚ ਇੱਕ ਥੋੜੀ ਬਹੁਤੀ ਆਜ਼ਾਦੀ ਦਿੱਤੀ ਹੋਈ ਹੈ ਕਿ ਇੱਕ ਪਸ਼ਤੂਨ, ਇੱਕ ਬਲੋਚ, ਇੱਕ ਸਿੰਧੀ ਆਪਣੇ ਕਲਚਰ, ਆਪਣੀ ਜ਼ਬਾਨ, ਆਪਣੀ ਸਕਾਫਤ ਦੇ ਉੱਤੇ ਮਾਣ ਕਰ ਸਕਦਾ ਹੈ। ਲੇਕਿਨ ਜੇ ਤੁਸੀਂ ਪੰਜਾਬੀ ਹੋ ਤੇ ਪੰਜਾਬ ਵਿੱਚ ਬਹਿ ਕੇ ਤੁਸੀਂ ਪੰਜਾਬੀ ਦੀ ਗੱਲ ਕਰੋਗੇ, ਇਹ ਗੱਲ ਰਿਆਸਤ ਨੂੰ ਕਬੂਲ ਨਹੀਂ। ਤੇ ਜਿਹੜੀ ਗੱਲ ਰਿਆਸਤ ਨੂੰ ਕਬੂਲ ਨਹੀਂ, ਉਸ ਗੱਲ ਦੀ ਤਰਫ ਜਾਂਦੇ ਹੋਏ ਮੀਡੀਆ ਦਾ ਹਰ ਬੰਦਾ ਡਰਦਾ ਹੈ, ਕਿਉਂਕਿ ਉਹਨੇ ਮੀਡੀਆ ਵਿੱਚ ਵੀ ਰਹਿਣਾ ਹੈ ਤੇ ਆਪਣੇ ਘਰ ਵਿੱਚ ਵੀ ਰਹਿਣਾ ਹੈ। ਠੀਕ ਹੈ, ਤੇ ਇੰਨੀ ਹੀ ਔਖੀ ਹੈ ਗੱਲ ਕਰਨਾ, ਐਕਚੁਅਲ ਗੱਲ ਕਰਨਾ। ਲੇਕਿਨ ਕੀ ਤੁਸੀਂ ਸਮਝਦੇ ਹੋ ਕਿ ਜਿਹੜੇ ਸਿਆਸਤਦਾਨ ਨੇ ਹਰ ਆਪਣੇ ਨੈਰੇਟਿਵ ਦੇ ਵਿੱਚ ਆਪਣੇ ਸੂਬੇ ਦੀ ਹਰ ਮਹਿਰੂਮੀ ਦਾ ਇਲਜ਼ਾਮ ਪੰਜਾਬੀ ਨੂੰ ਲਾਉਂਦੇ ਨੇ ਜਾਂ ਪੰਜਾਬ ਨੂੰ ਲਾਉਂਦੇ ਨੇ, ਤੇ ਉਹਦਾ ਅਲਟੀਮੇਟਲੀ ਫਿਰ ਇਹ ਹੀ ਨਿਕਲੇਗਾ ਕਿ ਪੰਜਾਬੀਆਂ ਦੇ ਖਿਲਾਫ ਲੋਕ ਇਸ ਤਰੀਕੇ ਦੇ ਕੰਮ ਕਰਨਗੇ? ਮੈਨੂੰ ਲੱਗਦਾ ਹੈ ਇੱਕ ਬਹੁਤ ਵੱਡੀ ਡਾਇਵਰਸ਼ਨ ਹੈ। ਬਲੋਚ ਕੌਮ ਬਾਸ਼ਊਰ ਵੀ ਹੈ ਤੇ ਬਲੋਚ ਕੌਮ ਬਿਲਕੁਲ ਅਵੇਅਰ ਵੀ ਹੈ। ਤੇ ਜਦੋਂ ਇਹ ਹੁੰਦਾ ਨਾ ਕਿ ਜੀ ਆਜ਼ਾਦ ਬਲੋਚਿਸਤਾਨ ਦਾ ਨਾਰਾ ਲੱਗਦਾ ਹੈ ਜਾਂ ਕਿਸੇ ਹੋਰ ਅਲੈਦਗੀ ਪਸੰਦ ਦਾ ਨਾਰਾ ਲੱਗਦਾ ਹੈ, ਤੇ ਇਹਦੇ ਵਿੱਚ ਸਿਰਫ ਪਾਕਿਸਤਾਨ ਜਾਂ ਫੈਡਰੇਸ਼ਨ ਨੂੰ ਨਹੀਂ ਖਤਰਾ, ਹਰ ਉਸ ਬੰਦੇ ਨੂੰ ਖਤਰਾ ਹੈ ਜਿਹੜਾ ਇਸ ਵੇਲੇ ਸਟੇਟਸ ਕੋ ਤੋਂ ਫਾਇਦਾ ਚੁੱਕ ਰਿਹਾ ਹੈ। ਤੇ ਉਹਦੇ ਵਿੱਚ ਤੇ ਸਾਰੇ ਨੇ, ਉਹਦੇ ਵਿੱਚ ਪਸ਼ਤੂਨ ਵੀ ਨੇ, ਬਲੋਚ ਵੀ ਨੇ, ਪੰਜਾਬੀ ਵੀ ਨੇ। ਤੇ ਸਾਨੂੰ ਨਾ ਜ਼ਰਾ ਇੱਕ ਦੂਜੇ ਤੇ ਉਂਗਲੀ ਚੁੱਕਣੀ ਤੇ ਬਹੁਤ ਆਸਾਨ ਹੈ। ਹੁੰਦਾ ਐਵੇਂ ਕਿ ਇੱਕ ਬੰਦੇ ਨੇ, ਜੇ ਮੈਂ ਪੰਜਾਬੀ ਹਾਂ ਤੇ ਇੱਕ ਪੰਜਾਬੀ ਮੇਰੇ ਪੈਸੇ ਮਾਰ ਜਾਏਗਾ ਤਾਂ ਮੈਂ ਕਦੀ ਇਹ ਨਹੀਂ ਕਹਾਂਗਾ ਪੰਜਾਬੀ ਪੈਸੇ ਮਾਰਦਾ ਹੈ, ਮੈਂ ਕਹਾਂਗਾ ਫਲਾ ਬੰਦਾ ਮੇਰੇ ਪੈਸੇ ਮਾਰਦਾ ਹੈ। ਲੇਕਿਨ ਜਦੋਂ ਦੂਜੀ ਕੌਮੀਅਤ ਦੇ ਬੰਦੇ ਨਾਲ ਮੇਰਾ ਕੋਈ ਥੋੜਾ ਬਹੁਤਾ ਵਾਹ ਪੈਂਦਾ ਇਹੋ ਜਿਹਾ, ਤੇ ਮੈਂ ਪੂਰੀ ਕੌਮੀਅਤ ਦੇ ਉੱਤੇ ਉਹੀ ਲੇਬਲ ਲਾ ਦੇਣਾ ਵਾ। ਤੇ ਪੰਜਾਬੀ ਦੇ ਉੱਤੇ ਇਹ ਲੇਬਲ ਮਿਜ਼ਾਹ ਦੀ ਸੂਰਤ ਵਿੱਚ, ਰਿਆਸਤ ਦੇ ਟੈਲੀਵਿਜ਼ਨ ਦੀ ਸੂਰਤ ਵਿੱਚ, ਅਖਬਾਰੀ ਕਾਲਮਾਂ ਦੀ ਸੂਰਤ ਵਿੱਚ, ਸਾਡੇ ਵੱਡੇ ਵੱਡੇ ਲੈਜੈਂਡਾਂ ਦੀ ਤਕਰੀਰਾਂ ਦੀ ਸੂਰਤ ਵਿੱਚ ਇਹ ਨਾਫਿਜ਼ ਕੀਤਾ ਗਿਆ ਕਿ ਪੰਜਾਬੀ ਦਾ ਮਜ਼ਾਕ ਉਡਾਓ, ਪੰਜਾਬ ਦੀ ਤਹਿਜ਼ੀਬ ਦਾ ਮਜ਼ਾਕ ਉਡਾਓ, ਇਹਦੀ ਫਸਲ ਦਾ, ਇਹਦੀ ਨਸਲ ਦਾ, ਇਹਦਾ ਮਜ਼ਾਕ ਉਡਾਓ। ਇਹ ਪੰਜਾਬੀ ਹੋਣਾ ਇੱਕ ਮਜ਼ਾਕ ਹੈ ਤਾਂ ਕਿ ਪੰਜਾਬੀ ਦੂਰ ਹੋ ਜਾਏ। ਤਾਂ ਜਦੋਂ ਪੰਜਾਬੀ ਆਪਣੀ ਪੰਜਾਬੀਅਤ ਤੋਂ ਦੂਰ ਹੋ ਜਾਏਗਾ, ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ ਕਿ ਉਹ ਕਿਧਰੇ ਵੀ ਪਹੁੰਚ ਕੇ ਉਹਨੂੰ ਭਾਵੇਂ ਤੁਸੀਂ ਵਜ਼ੀਰ ਆਜ਼ਮ ਬਣਾ ਦਿਓ, ਤੇ ਬਣੇ ਨੇ ਨਾ, ਕੱਖ ਨਹੀਂ ਕਰ ਸਕਦੇ, ਕਿਉਂਕਿ ਜ਼ਮੀਨ ਨਾਲ, ਧਰਤੀ ਨਾਲ ਕੋਈ ਰਿਸ਼ਤਾ ਨਹੀਂ, ਤੇ ਉਹ ਰਿਸ਼ਤਾ ਬਣਨ ਨਹੀਂ ਦਿਆ ਜਾਂਦਾ, ਰਿਆਸਤ ਨਹੀਂ ਦਿੰਦੀ। ਇਸ ਵਾਸਤੇ ਸਾਰੇ ਖਾਮੋਸ਼ ਰਹਿੰਦੇ। ਬਹੁਤ ਸ਼ੁਕਰੀਆ।